ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 18 ਮਾਰਚ 2014 ਪੰਜ ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਪੜ੍ਹਾਂ, ਕੀ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? देखो, हालां खबर तो ये कल दी ही है, लेकिन मैं कल अपना मन नहीं सी बना सकिया कि मैं इस विषय ते गल करा जी। पर क्योंकि अज अंग्रेजी मीडिया ने भी इस जथेदार अकाल तख्त साहब के बयान नूं काफ़ी चुक्या है। सिख हलकियां दे विच भी चर्चा है, बहुत सारियां ने मेरे नाल भी संपर्क किया है जी कि इस बारे तुहाडी की राय है। तो फिर मैनू ये लगा कि भी इस दे उत्ते जरूर असी विचार चर्चा करिए जी। हालां इहदे च कोई साडा इस दे उत्ते अजे कंसीडर्ड ओपीनियन नहीं है, क्योंकि एक मुद्दा जिहड़ा कि बिना किसी पंथक हलकियां दे जां जिहड़े कोई इन्हां फील्ड्स दे माहिर ने जां इस दे सारे आसपैक्ट नूं विचारिया जी। जथेदार साहब ने एक बयान दिता है ਜਿਹੜਾ ਉਹਨਾਂ ਨੇ ਹੋਲਾ ਮਹੱਲਾ ਦੇ ਮੌਕੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਹੈ। ਮੀਡੀਆ ਨੇ ਥੋੜਾ ਬਹੁਤ ਉਹਨੂੰ ਆਪਣੇ ਢੰਗ ਨਾਲ ਲਾਇਆ ਜੀ, ਪਰ ਜਿਹੜੀ ਮੂਲ ਖਬਰ ਹੈ ਉਹ ਠੀਕ ਹੈ, ਕਿਉਂਕਿ ਡਿਫਰੈਂਟ ਸਾਧਨਾਂ ਤੋਂ ਇਹੀ ਹੈ ਵੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ, ਉਹਨਾਂ ਨੇ ਸਿੱਖ ਕੌਮ ਨੂੰ ਕਿਹਾ ਕਿ ਜੀ ਇਹ ਜਿਹੜਾ ਹੁਣ ਤੱਕ ਇਹ ਫਾਰਮੂਲਾ ਸਾਡੇ ਤੇ ਲਾਗੂ ਕੀਤਾ ਹੈ ਕਿ ਹਮ ਦੋ ਹਮਾਰੇ ਦੋ ਜੀ, ਵੀ ਇਹਨੂੰ ਛੱਡੋ ਤੇ ਹਮ ਦੋ ਹਮਾਰੇ ਚਾਰ ਦਾ ਸਿਧਾਂਤ ਅਪਣਾਓ। ਸੋ ਉਹਨਾਂ ਨੇ ਕਿਹਾ ਕਿ ਜੀ ਵੀ ਸਿੱਖਾਂ ਦੇ ਜਿਹੜੇ ਨੇ ਉਹ ਜਿਹੜੀ ਹੈ ਆਬਾਦੀ ਘਟ ਰਹੀ ਹੈ, ਇਸ ਦੇ ਉੱਤੇ ਸਾਨੂੰ ਬਹੁਤ ਚਿੰਤਾ ਹੈ ਜੀ। ਹਰ ਸਿੱਖ ਨੂੰ 4-4 ਬੱਚੇ ਜਿਹੜੇ ਨੇ ਉਹ ਪੈਦਾ ਕਰਨੇ ਚਾਹੀਦੇ ਨੇ ਸਿੱਖ ਕਪਲ ਨੂੰ, ਔਰ ਇਹਦੇ ਨਾਲ ਜਿਹੜਾ ਸਾਡੀ ਜਿਹੜੀ ਪ੍ਰਜਨਨ ਸ਼ਕਤੀ ਵੀ ਘਟ ਰਹੀ ਹੈ, ਉਹਦੇ ਨਾਲ ਹੋਰ ਵੀ ਸਾਡੀ ਆਬਾਦੀ ਘਟੀ ਹੈ ਜੀ। ਔਰ ਇਸ ਲਈ ਹੁਣ ਜਿਹੜਾ ਇਹ ਸਿਧਾਂਤ ਲਾਗੂ ਕਰੀਏ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਜਾਂ ਉਦੋਂ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਸਮਾਂ ਪਾ ਕੇ ਬਹੁਤ ਘਟਦੀ ਚਲੀ ਜਾ ਰਹੀ ਹੈ, ਔਰ ਹੁਣ ਸਾਨੂੰ ਇਸ ਫਾਰਮੂਲੇ ਤੇ ਕਿ ਹਮ ਦੋ ਹਮਾਰੇ ਚਾਰ ਇਸ ਨੂੰ ਅਸੀਂ ਲਾਗੂ ਕਰਨਾ ਸ਼ੁਰੂ ਕਰੀਏ ਜੀ। ਹੁਣ ਇਹ ਇਸ਼ੂ ਇੰਨਾ ਕੁ ਗੰਭੀਰ ਵੀ ਹੈ, ਸੰਵੇਦਨਸ਼ੀਲ ਵੀ ਹੈ, ਇਹਦੇ ਨਾਲ ਇੰਨੇ ਕੁ ਇਸ਼ੂ ਹੋਰ ਜੁੜੇ ਹੋਏ ਨੇ। ਮੈਂ ਸਮਝਦਾ ਵੀ ਕਿਸੇ ਹੋਰ ਦੀ ਇਸ਼ੂ ਦੀ ਵੀ ਵਿਚਾਰ ਕੀਤੇ ਬਿਨਾਂ ਇਸ ਕਿਸਮ ਦੀ ਕੋਈ ਪੋਜੀਸ਼ਨ ਲੈਣੀ ਇਹ ਇਨ ਹੇਸਟ ਹੈ ਜਾਂ ਕਾਹਲੀ ਦੇ ਵਿੱਚ ਕੀਤੀ ਗਈ ਗੱਲ ਹੈ ਜੀ। ਹੁਣ ਕਿਉਂਕਿ ਬਹੁਤ ਸਾਰੇ ਮੁੱਦੇ ਨੇ, ਜੇ ਤੁਸੀਂ ਈਵਨ ਕੈਥੋਲਿਕ ਚਰਚ ਦੇ ਹਵਾਲੇ ਨਾਲ ਦੇਖੋ, ਪੋਪ ਦੇ ਜੀ, ਉਹਨਾਂ ਨੇ ਤਾਂ ਸ਼ੁਰੂ ਤੋਂ ਪਹਿਲਾਂ ਧਾਰਮਿਕ ਪੋਜੀਸ਼ਨ ਲਈ ਕਿ ਕਿਸੇ ਵੀ ਤਰ੍ਹਾਂ ਦੇ ਬਰਥ ਕੰਟਰੋਲ ਮੇਸ਼ਰ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਬਰਥ ਕੰਟਰੋਲ ਪਿਲਸ ਵੀ ਸ਼ਾਮਲ ਨੇ ਜੀ, ਕੰਟਰਾਸੈਪਟਿਵਸ ਦੂਜੇ ਵੀ ਸ਼ਾਮਲ ਨੇ, ਉਹ ਸਾਰਿਆਂ ਨੂੰ ਹੀ ਜਿਹੜਾ ਉਹ ਐਂਟੀ ਕੈਥੋਲਿਕ ਗਿਣਦੇ ਨੇ। ਔਰ ਇਹੀ ਕਾਰਨ ਹੈ ਕਿ ਵੀ ਜਿਹੜੇ ਕੈਥੋਲਿਕ ਮੁਲਕ ਨੇ, ਹੁਣ ਅਮਰੀਕਾ ਦੇ ਵਿੱਚ ਇੱਕ ਸਮਾਂ ਸੀ ਕਿ ਕਾਲਿਆਂ ਦੀ ਗਿਣਤੀ ਜਿਹੜੀ ਹੈ ਅੰਗਰੇਜ਼ਾਂ ਤੋਂ ਬਾਅਦ, ਵਾਈਟਸ ਤੋਂ ਬਾਅਦ ਮੇਨ ਮਾਈਨੋਰਿਟੀ ਉਹ ਸੀ। ਹੁਣ ਬਹੁਤ ਸਾਰੇ ਜਿਹੜੇ ਲਤੀਨੋ ਆਏ ਲੈਟਿਨ ਅਮਰੀਕਾ ਤੋਂ, ਮੈਕਸੀਕੋ ਤੋਂ, ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿਉਂਕਿ ਉਹਨਾਂ ਚੋਂ 90% ਤੋਂ ਜ਼ਿਆਦਾ ਕੈਥੋਲਿਕ ਨੇ। ਤੇ ਕੈਥੋਲਿਕ ਜਿਹੜੇ ਨੇ ਉਹ ਕੋਈ ਵੀ ਬਰਥ ਕੰਟਰੋਲ ਮੇਸ਼ਰ ਨਹੀਂ ਯੂਜ਼ ਕਰਦੇ। ਨਤੀਜੇ ਦੇ ਤੌਰ ਤੇ ਉਹਨਾਂ ਦੇ 4-4, 5-5, 7-7 ਬੱਚੇ ਵੀ ਨੇ ਕਈਆਂ ਦੇ। ਤੇ ਨਤੀਜੇ ਦੇ ਤੌਰ ਤੇ ਹੁਣ ਇਸ ਵੇਲੇ ਗੋਰਿਆਂ ਤੋਂ ਬਾਅਦ ਜਿਹੜੀ ਦੂਸਰੀ ਮਾਈਨੋਰਿਟੀ ਹੈ ਇੱਥੇ ਉਹ ਲਤੀਨੋ ਹੈ, ਕਾਲੇ ਨਹੀਂ ਨੇ। ਹਾਲਾਂ ਕਾਲਿਆਂ 'ਚ ਵੀ ਇੱਕ ਸਟੇਜ ਸੀ, ਬੱਚੇ ਸੀ ਜ਼ਿਆਦਾ, ਪਰ ਕਿਉਂਕਿ ਜਿਉਂ-ਜਿਉਂ ਜਿਸ ਸੁਸਾਇਟੀ ਨੂੰ ਐਜੂਕੇਟਿਡ ਕਹਿੰਦੇ ਨੇ ਉਹਨਾਂ ਦੇ ਵਿੱਚ ਰੁਝਾਨ ਸ਼ੁਰੂ ਹੋ ਜਾਂਦਾ ਹੈ। ਕੁਝ ਪਲੈਨਿੰਗ ਵੀ ਹੁੰਦੀ ਹੈ ਫੈਮਿਲੀ ਦੇ ਹਵਾਲੇ ਨਾਲ, ਕੁਝ ਇਕਨੋਮਿਕਲ ਵੀ ਹੁੰਦਾ ਹੈ, ਕੁਝ ਫਿਰ ਫੈਸ਼ਨ ਵੀ ਬਣ ਜਾਂਦਾ ਹੈ। ਹੁਣ ਇਸੇ ਤਰ੍ਹਾਂ ਕੁਝ ਜਿਵੇਂ ਯਹੂਦੀ ਨੇ, ਉਹਨਾਂ ਦਾ ਮੁਲਕ ਹੈ ਇਜ਼ਰਾਈਲ, ਉਹਨਾਂ ਦੀ ਆਬਾਦੀ ਦੁਨੀਆ 'ਚ 15 ਮਿਲੀਅਨ ਹੈ। ਇਜ਼ਰਾਈਲ ਦੇ ਵਿੱਚ ਉਹਨਾਂ ਦੀ 6 ਮਿਲੀਅਨ ਆਬਾਦੀ ਹੈ ਜੀ। ਕਿਉਂਕਿ ਉਹਨਾਂ ਦੇ ਕੋਲ ਨੇਸ਼ਨ ਹੈ, ਪਰ ਉਹ ਇਹ ਮਹਿਸੂਸ ਕਰਦੇ ਨੇ ਵੀ ਉਹਨਾਂ ਦੀ ਆਬਾਦੀ ਘੱਟ ਹੈ ਤੇ ਉਹਨਾਂ ਨੇ ਇਸ ਦਾ ਜਿਹੜਾ ਤਰੀਕਾ ਉਹ ਵੀ ਚਾਹੁੰਦੇ ਨੇ ਵੀ ਬੱਚੇ ਉਹਨਾਂ ਦੇ ਜ਼ਿਆਦਾ ਹੋਣ, ਪਰ ਉਹ ਐਕਸਟਰਾ ਸਟੇਟ ਉਹਨਾਂ ਨੂੰ ਜਿਹੜੀ ਹੈ ਮਨੀ ਦਿੰਦੀ ਹੈ, ਐਕਸਟਰਾ ਬੱਚੇ ਨੇ, ਉਹਨਾਂ ਦੇ ਸਕਾਲਰਸ਼ਿਪ, ਉਹਨਾਂ ਦੇ ਦੂਸਰੇ ਪ੍ਰਬੰਧ, ਤਾਂ ਕਿ ਜਿਹੜੇ ਪੇਰੈਂਟਸ ਇਸ ਦੀ ਖਾਤਰ ਕਿ ਜੀ ਅਸੀਂ ਯਹੂਦੀ ਅਲੋਪ ਨਾ ਹੋ ਜਾਈਏ, ਆਬਾਦੀ ਵਧਾਉਣੀ ਹੈ, ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਵੀ ਜਿਹੜੇ ਜੇ ਜ਼ਿਆਦਾ ਬੱਚੇ ਨੇ ਉਹਨਾਂ ਦੇ ਤੇ ਉਹਨਾਂ ਦੀ ਪੜ੍ਹਾਈ ਜਾਂ ਉਹਨਾਂ ਨੂੰ ਇਨਸੈਂਟਿਵ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਜ਼ਿਆਦਾ ਹੁੰਦੇ ਨੇ ਜੀ। ਹੁਣ ਇਸੇ ਤਰ੍ਹਾਂ ਕੁਝ ਸਮਾਜ ਜਿਹੜੇ ਨੇ, ਜਿਵੇਂ ਉਹ ਜੇ ਤੁਸੀਂ
ਈਵਨ ਦਇਆਨੰਦ ਹੁਣ ਆਰੀਆ ਸਮਾਜੀ ਸੀ, ਅੱਜ ਬੜੇ ਬਣੇ ਹੋਏ ਨੇ। ਕਈ ਵਾਰੀ ਜਦੋਂ ਮੁਸਲਮਾਨਾਂ ਨੂੰ ਕ੍ਰਿਟਿਸਾਈਜ਼ ਕਰਦੇ ਨੇ ਤੇ ਉਹ 3 ਪਤਨੀਆਂ ਜਾਂ 4 ਪਤਨੀਆਂ ਦੀ ਗੱਲ ਕਰਦੇ ਨੇ। ਹੁਣ ਜੇ ਤੁਸੀਂ ਦਇਆਨੰਦ ਦਾ ਸਤਿਆਰਥ ਪ੍ਰਕਾਸ਼ ਪੜ੍ਹੋ ਤਾਂ ਉਹਦੇ 'ਚ ਉਹਨੇ ਐਡਵੋਕੇਸੀ ਕੀਤੀ ਹੈ ਕਿ ਵੀ ਆਰੀਆ ਨਸਲ ਜਿਹੜੀ ਹੈ ਉਹ ਵਧਣੀ ਚਾਹੀਦੀ ਹੈ। ਉਹਦੇ 'ਚ ਇੱਕ ਜਿਹੜੀ ਪਤਨੀ ਹੈ ਉਹ ਕਿੱਥੋਂ ਤੱਕ ਜਾ ਸਕਦੀ ਹੈ। ਹੁਣ ਜੇ ਤੁਸੀਂ ਪਾਂਡਵ ਜਿਹੜੇ ਨੇ ਉਹ 5 ਪਤੀ ਨੇ, ਇੱਕ ਉਹਨਾਂ ਦੀ ਪਤਨੀ ਹੈ। ਹੁਣ ਇਹਨੂੰ ਜਿਹਨੂੰ ਪੋਲੀਐਂਡਰੀ ਕਹਿੰਦੇ ਨੇ, ਇਹ ਇਧਰ ਜਸਟੀਫਾਈ ਕੀਤੀ ਹੋਈ ਹੈ ਇਹਨਾਂ ਨੇ। ਹੁਣ ਕਿਵੇਂ ਅਦਰਵਾਈਜ਼ ਮਹਾਭਾਰਤ ਜਾਂ ਪਾਂਡਵ ਜਾਂ ਉਹਨਾਂ ਨੂੰ ਕਿਵੇਂ ਜਸਟੀਫਾਈ, ਭਾਵੇਂ ਉਹਦੇ ਨਾਲ ਕਹਾਣੀ ਜੋੜ ਦਿੱਤੀ ਹੈ। ਸੋ ਇਹ ਹਰ ਸਮਾਜ ਦਾ ਇੱਕ ਤੌਰ ਤਰੀਕਾ ਹੈ। ਜਿਵੇਂ ਸਟਾਲਨ ਨੇ ਚੈਚਨੀਆ ਦੇ ਵਿੱਚ ਜਦੋਂ ਬਹੁਤ ਸਾਰੇ ਲੋਕਾਂ ਨੂੰ ਮਾਰਿਆ, ਕੁਛ ਨੂੰ ਉਹਨੇ ਸਾਈਬੇਰੀਆ ਜਲਾਵਤਨ ਕੀਤਾ, ਕੁਛ ਉੱਥੇ ਮਰ ਗਏ ਜੀ। ਜਦੋਂ ਵਾਪਸ ਆਏ, ਹੁਣ ਜਦੋਂ ਚੈਚਨੀਅਨ ਉਹਨਾਂ ਨੇ ਆਪਣਾ ਦੁਬਾਰਾ ਸ਼ੁਰੂ ਕੀਤੀ ਆਪਣੀ, ਉਹਨਾਂ ਦੀ ਨਸਲ ਕਾਫੀ ਘਟ ਗਈ, ਗਿਣਤੀ ਘਟ ਗਈ। ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਇੱਕ ਤੋਂ ਜ਼ਿਆਦਾ ਵਿਆਹਾਂ ਦੀ ਗੱਲ ਸ਼ੁਰੂ ਕੀਤੀ ਤਾਂ ਕਿ ਉਹਨਾਂ ਦੀ ਨਸਲ ਕਾਇਮ ਰਹੇ। ਸੋ ਇਹ ਮੈਂ ਸਾਰੀਆਂ ਉਦਾਹਰਨਾਂ ਇਸ ਲਈ ਦਿੱਤੀਆਂ ਨੇ ਕਿ ਪਹਿਲਾਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਦੇਖੀਏ ਕਿ ਜਿਹੜੇ ਸਾਡੇ, ਜੇ ਅਸੀਂ 1.5 ਲੱਖ ਆਪਣੇ ਸ਼ਹੀਦਾਂ ਦੀ ਗੱਲ ਕਰਦੇ ਜੀ ਕਿ ਸਾਡੇ ਸ਼ਹੀਦ ਹੋਏ, ਹੁਣ ਉਹਨਾਂ ਦੇ ਬੱਚੀਆਂ ਜਿਹੜੇ ਕੌਮ ਦੀ ਅਮਾਨਤ ਸੀ, ਉਹਨਾਂ ਨੇ ਕੌਮ ਦੇ ਲਈ ਜ਼ਿੰਦਗੀ ਦਿੱਤੀ। ਕੀ ਸਾਡੇ ਅਕਾਲ ਤਖਤ ਸਾਹਿਬ ਜਾਂ ਦੂਸਰੀਆਂ ਸਾਡੀਆਂ ਇਹ ਜ਼ਿੰਮੇਵਾਰ ਸ਼ਖਸੀਅਤਾਂ ਨੇ, ਅਦਾਰਿਆਂ ਨੇ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਕੌਮ ਦੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਅਸੀਂ ਇੱਕ ਚੰਗੀ ਐਜੂਕੇਸ਼ਨ ਦੇਈਏ, ਉਹਨਾਂ ਨੂੰ ਚੰਗੇ ਸ਼ਹਿਰੀ ਖਾਲਿਸਤਾਨ ਦੇ ਭਵਿੱਖ ਦੇ ਬਣਨ, ਸਾਡੇ ਯੋਧੇ ਬਣ ਜੀ। ਨਵੰਬਰ 84 ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਭਾਰਤ ਭਰ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜੇ ਮਾਰੇ ਬਹੁਤ ਸਾਰੇ ਵਿਚਾਰੇ ਗਰੀਬ ਆਬਾਦੀਆਂ ਚੋਂ ਸੀ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਵਿਧਵਾ ਹੋਈਆਂ, ਬੱਚੇ ਜਿਹੜੇ ਨੇ ਯਤੀਮ ਹੋਏ। ਇਹਨਾਂ ਜਥੇਦਾਰਾਂ ਨੇ ਜਾਂ ਇਹਨਾਂ ਅਦਾਰਿਆਂ ਨੇ ਕੋਈ ਧਿਆਨ ਰੱਖਿਆ ਕਿ ਵੀ ਉਹ ਜਿਹੜੇ ਹਜ਼ਾਰਾਂ ਬੱਚੇ ਯਤੀਮ ਨੇ, ਜਿਨ੍ਹਾਂ ਨੂੰ ਕੋਈ ਮਦਰ ਟਰੇਸਾ ਲੈ ਗਈ ਕਿ ਉਹਨਾਂ ਨੇ ਈਸਾਈ ਬਣਾਉਣੇ ਨੇ, ਕੋਈ ਹੋਰ ਲੈ ਗਏ, ਕੋਈ ਜੇਬ ਕਤਰੇ ਬਣੇ ਹੋਏ ਨੇ, ਉਹ ਬੀਬੀਆਂ ਵਿਚਾਰੀਆਂ ਕਿਵੇਂ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਹੈ ਜਾਂ ਕਿਸ ਲੈਵਲ ਤੱਕ ਜਿਹੜੀ ਹੈ ਫਿਰ ਗਿਰਾਵਟ ਆ ਜਾਂਦੀ ਹੈ ਜਦੋਂ ਤੁਸੀਂ ਆਰਥਿਕ ਪੱਖੋਂ ਜਾਂਦੇ ਹੋ। ਕਦੇ ਇਹਨਾਂ ਲੋਕਾਂ ਨੇ ਸੋਚਿਆ ਕਿ ਵੀ ਇਹਨਾਂ ਦਾ ਅਸੀਂ ਕੀ ਪ੍ਰਬੰਧ ਕਰਨੇ? ਜੀ ਜੀ। ਹੁਣ ਕਾਲ ਤੁਸੀਂ ਦੇ ਰਹੇ ਹੋ ਜੀ ਕਿ 4 ਬੱਚੇ, ਹਾਲਾਂਕਿ ਇਹ ਨਹੀਂ ਹੈ ਵੀ ਸਾਰਿਆਂ ਨੇ ਇਹਨੂੰ ਨਾ ਪੱਖੀ ਕਿਹਾ। ਜਦੋਂ ਇਹ ਬਿਆਨ ਅਜੇ ਮੈਂ ਦੇਖਿਆ ਵੀ ਨਹੀਂ ਸੀ ਤੇ ਚੰਡੀਗੜ੍ਹ ਤੋਂ ਇੱਕ ਡਾਕਟਰ ਨੇ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦੀ ਕਾਲ ਆਈ ਕਿ ਜੀ ਦੇਰ ਆਇਦ ਦਰੁਸਤ ਆਇਦ, ਕਿ ਵੀ ਬੜੀ ਦੇਰ ਬਾਅਦ ਭਾਵੇਂ ਇਹ ਗੱਲ ਆਈ ਹੈ ਪਰ ਇੱਕ ਅੱਛਾ ਫੈਸਲਾ ਹੈ। ਸੋ ਕੁਛ ਨੇ ਹੋਰ ਵੀ ਜਦੋਂ ਤੁਸੀਂ ਸੁਪਰਫਿਸ਼ਲੀ ਦੇਖਦੇ ਹੋ। ਔਰ ਮੈਂ ਸਮਝਦਾ ਵੀ ਇਹ ਨੀਤੀ ਹੁਣ ਅੱਜ ਜਿਹੜੀ ਗੱਲ ਜਥੇਦਾਰ ਕਹਿ ਰਹੇ ਨੇ, ਜਿਸ ਖਾੜਕੂਵਾਦ ਨੂੰ ਜਾਂ ਜਿਸ ਜੁਝਾਰੂਵਾਦ ਨੂੰ ਭੰਡਦਿਆਂ ਇਹਨਾਂ ਦੀ ਜਿਹੜੀ ਹੈ ਉਹ ਜ਼ਬਾਨ ਸੁੱਕ ਜਾਂਦੀ ਹੈ, ਬਾਰ-ਬਾਰ ਇੰਨਾ ਕੁ ਭੰਡਦੇ ਨੇ ਵੀ ਸਲਾਈਵਾ ਮੁੱਕ ਜਾਂਦਾ ਮੂੰਹ ਚੋਂ ਜੀ। ਹੁਣ ਜਦੋਂ ਉਸ ਪੀਰੀਅਡ ਦੇ ਵਿੱਚ ਸਿੰਘਾਂ ਨੇ ਇਹ ਜਿਹੜੇ ਪੰਜਾਬ ਦੇ ਵਿੱਚ ਜ਼ਬਰਦਸਤੀ ਇਹ ਫੈਮਿਲੀ ਪਲੈਨਿੰਗ ਕਰਨ ਵਾਲੇ ਲੋਕ ਸੀ, ਔਰ ਹੁਣ ਉਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜਾ ਮਹਿਕਮਾ ਹੈਲਥ ਹੈ, ਫੈਮਿਲੀ ਪਲੈਨਿੰਗ ਹੈ, ਜਿਹਦੇ 'ਚ ਵੈਸੈਕਟਮੀ ਹੈ ਜਾਂ ਟੂਬੈਕਟਮੀ ਹੈ, ਜਿਹਨੂੰ ਅਸੀਂ ਨਲਬੰਦੀ ਜਾਂ ਨਸਬੰਦੀ ਕਹਿੰਦੇ ਹਾਂ ਜੀ, ਇਹ ਪੰਜਾਬ ਸਰਕਾਰ ਦੇ ਥੱਲੇ, ਇਹ ਕੋਈ ਸੈਂਟਰ ਨੇ ਤਾਂ ਨਹੀਂ ਹੈਲਥ ਆਪਣੇ ਥੱਲੇ ਰੱਖੀ ਹੋਈ। ਸੋ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ 5ਵੀਂ ਵਾਰ ਮੁੱਖ ਮੰਤਰੀ ਬਣਾਉਣ ਦਾ ਇਹ ਜਿਹੜਾ ਅਵਾਰਡ ਦਿੱਤਾ ਹੈ ਕਿ ਜੀ ਇਹ ਪੰਥ ਰਤਨ ਹੈ ਔਰ ਇਹ ਫਖਰੇ ਕੌਮ ਹੈ, ਉਹ ਤਾਂ ਸ਼ਰਾਬ ਦੇ ਨਸ਼ੇ ਦੇ ਲਈ ਜਿਹੜਾ ਲਗਾਤਾਰਤਾ ਦੇ ਨਾਲ ਠੇਕੇ ਖੋਲ ਰਿਹਾ ਜੀ। ਸਾਰੀ ਡਰੱਗ ਟ੍ਰੇਡ ਜਿਹੜੀ ਹੈ ਇਹ ਰਨ ਕਰ ਰਹੇ ਨੇ। ਅੱਜ ਤੱਕ ਜਥੇਦਾਰ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਹੈ ਵੀ ਕਿਹੜੇ ਲੋਕ ਜ਼ਿੰਮੇਵਾਰ ਨੇ ਪੰਥ ਦੇ ਵਿੱਚ ਬੈਠੇ ਹੋਏ ਜਿਹੜੇ ਕਿ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ ਜੀ। ਮੈਂ ਇੱਕ ਜਦੋਂ ਨੌਜਵਾਨ ਨੂੰ ਪੁੱਛਿਆ ਆਉਣ ਤੋਂ ਪਹਿਲਾਂ ਹੀ, ਮੈਂ ਕਿਹਾ ਜੀ ਇਹ ਜਿਹੜਾ ਬਿਆਨ ਆਇਆ ਤੁਹਾਡੇ ਕੀ ਖਿਆਲ ਨੇ? ਕਹਿੰਦਾ ਜੀ ਅੱਜ ਕੱਲ੍ਹ ਇਹਨਾਂ ਦਾ ਟ੍ਰੇਡ ਮਾੜਾ ਪੈ ਗਿਆ ਹੋਣਾ, ਜਿਹੜੇ ਹੈਗੇ ਨੇ ਉਹ ਨਸ਼ਿਆੜੀ ਬਣਾਏ ਹੋਏ ਨੇ, ਹੁਣ ਕਹਿੰਦੇ ਨੇ ਵੀ ਹੋਰ ਜੰਮ ਕੇ ਰੱਖੋ ਕਿ ਵੀ ਅਸੀਂ ਉਹਨਾਂ ਨੂੰ ਨਸ਼ਈ ਬਣਾਈਏ ਵੀ ਸਾਡੀਆਂ ਡਰੱਗਸ ਵਿਕਣ ਜੀ। ਹੁਣ ਇਹ ਇੱਕ ਕਾਮਨ ਸਪੌਂਟੇਨੀਅਸ, ਅੱਛਾ ਮੈਂ ਕਿਹਾ ਵੀ ਸ਼ਾਇਦ ਇਹ ਵੈਸੇ ਸਤਿਆ ਹੋਣਾ। ਮੈਂ ਇੱਕ ਬੀਬੀ ਨੂੰ ਵੀ ਇਸ ਕਿਸਮ ਦਾ ਜਿਨ੍ਹਾਂ ਨੇ ਇਸ ਇਸ਼ੂ ਦੇ ਉੱਤੇ ਗੱਲਬਾਤ ਮੇਰੇ ਨਾਲ ਕੀਤੀ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡਾ ਕੀ ਵਿਊ ਹੈ, ਤੁਸੀਂ ਕਿਵੇਂ ਸੋਚਦੇ ਹੋ? ਉਹਨਾਂ ਨੇ ਵੀ ਐਗਜ਼ੈਕਟਲੀ ਇਹੀ ਗੱਲ ਕਹੀ। ਸੋ ਮੈਂ ਸਮਝਦਾ ਹਾਂ ਵੀ ਜਦੋਂ ਕਿਸੇ ਇੰਸਟੀਚਿਊਸ਼ਨ ਜਾਂ ਕਿਸੇ ਥਾਂ ਦੇ ਉੱਤੇ ਕਿਸੇ ਬੰਦੇ ਦੀ ਕ੍ਰੈਡੀਬਿਲਿਟੀ ਇੰਨੀ ਖਤਮ ਹੋ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹਨਾਂ ਨੇ ਉਹੀ ਕੁਝ ਕਹਿਣਾ ਜਾਂ ਕਰਨਾ ਜੋ ਬਾਦਲ ਨੇ ਕਹਿਣਾ ਜੀ ਜੀ, ਤੇ ਫਿਰ ਭਾਵੇਂ ਗੱਲ ਦੇ ਵਿੱਚ ਮੈਰਿਟ ਵੀ ਹੋਏ ਉਹਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ।
ਤੇ ਜੇ ਜਥੇਦਾਰ ਸਾਹਿਬ ਸੱਚ, ਉਹ ਕਹਿੰਦੇ ਜੀ ਅਸੀਂ ਇਹ ਫੈਸਲਾ ਬੜੇ ਸੋਚ ਵਿਚਾਰ ਤੋਂ ਬਾਅਦ ਲਿਆ, ਇਸ ਬਿਆਨ 'ਚ ਉਹਨਾਂ ਨੇ ਇਹ ਵੀ ਕਿਹਾ। ਜੀ ਹੁਣ ਮੈਨੂੰ ਨਹੀਂ ਲੱਗਦਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਸਾਨੂੰ ਇਨਸਾਈਡ ਕਹਾਣੀ ਵੀ ਪਤਾ ਹੁੰਦੀ ਹੈ ਜੋ ਅੰਦਰ ਚੱਲ ਰਿਹਾ ਹੈ, ਮੀਡੀਆ ਨੂੰ ਵੀ ਅਸੀਂ ਮੋਨੀਟਰ ਕਰਦੇ ਹਾਂ, ਕਿਹੜੇ ਮਾਹਿਰ, ਕਿਹੜੇ ਧਾਰਮਿਕ ਸਲਾਹਕਾਰ, ਕਿਹੜੇ ਲੋਕ ਸੱਦੇ। ਤੁਸੀਂ ਤਾਂ ਅੱਜ ਤੱਕ ਅਬੋਰਸ਼ਨ ਦੇ ਉੱਤੇ ਕੀ ਪੋਜੀਸ਼ਨ ਹੈ ਇਹ ਨਹੀਂ ਕਦੇ ਲਈ। ਜੀ ਕੋਈ ਸ਼੍ਰੋਮਣੀ ਕਮੇਟੀ ਨੇ ਜਾਂ ਧਾਰਮਿਕ ਮਾਹਿਰਾਂ ਨੇ ਲਈ ਹੈ ਪੋਜੀਸ਼ਨ ਕਿ ਵੀ ਕੰਟਰਾਸੈਪਟਿਵਸ ਦੇ ਉੱਤੇ ਕੀ ਪੋਜੀਸ਼ਨ ਹੈ, ਜਿਹੜੇ ਬਰਥ ਕੰਟਰੋਲ ਦੇ ਮੇਸ਼ਰਸ ਨੇ ਉਹਨਾਂ ਦੇ ਉੱਤੇ ਤੁਹਾਡੀ ਕੀ ਪੋਜੀਸ਼ਨ ਹੈ। ਫੀਮੇਲ ਇਨਫੈਂਟੀਸਾਈਡ ਦੀ ਗੱਲ ਜ਼ਰੂਰ ਹੋਈ ਕਿ ਜੀ ਬੱਚੀਆਂ ਨੂੰ ਕੁੱਖ 'ਚ ਨਹੀਂ ਮਾਰਨਾ ਚਾਹੀਦਾ, ਪਰ ਤੁਸੀਂ ਇਹ ਕਿਹਾ ਵੀ ਜਿਹੜਾ ਸੈਕਸ ਡਿਟਰਮੀਨੇਸ਼ਨ ਟੈਸਟ ਹੈ ਉਹ ਅਗੇਂਸਟ ਦਾ ਸਿੱਖੀ ਹੈ, ਕਿ ਵੀ ਪਹਿਲਾਂ ਇਹ ਟੈਸਟ ਹੀ ਕਰਵਾਉਣਾ, ਮਾਰਨਾ ਜਾਂ ਨਾ ਮਾਰਨਾ ਤਾਂ ਬਾਅਦ ਦੀ ਗੱਲ ਹੈ, ਕਿ ਵੀ ਇਹ ਬਿਲਕੁਲ ਇਹ ਅਗੇਂਸਟ ਹੈ। ਜੀ ਔਰ ਫਿਰ ਜੇ ਤੁਸੀਂ ਜਿਸ ਨੇ ਵੀ ਇੱਕ ਜਾਂ ਦੋ ਕੀਤੇ ਨੇ ਉਹਨਾਂ 'ਚੋਂ ਜ਼ਰੂਰੀ ਨਹੀਂ ਹੈ ਵੀ ਸਾਰਿਆਂ ਨੇ ਬਰਥ ਕੰਟਰੋਲ ਮੇਸ਼ਰਸ ਇਸਤੇਮਾਲ ਕੀਤੇ ਹੋਣਗੇ, ਕਈਆਂ ਨੇ ਅਬੋਰਸ਼ਨਸ ਕਰਾਈਆਂ ਹੋਣਗੀਆਂ। ਸੋ ਹੁਣ ਤੱਕ ਤੁਹਾਡਾ ਅਕਾਲ ਤਖਤ ਸਾਹਿਬ ਸੁੱਤਾ ਸੀ ਵੀ ਤੁਸੀਂ ਇਹਦੇ ਤੇ ਪੋਜੀਸ਼ਨ ਨਹੀਂ ਲਈ ਹੈ। ਜੀ ਜੀ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਮੁੱਦੇ ਇਸ ਤਰੀਕੇ ਨਾਲ ਅਖਬਾਰੀ ਬਿਆਨ ਦੇਣ ਵਾਲੇ ਨਹੀਂ ਨੇ। ਕੌਮ ਦੇ ਸਾਹਮਣੇ ਹੁਣ ਜੇ ਇਜ਼ਰਾਈਲ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਭਾਈ ਸਾਡੀ ਆਬਾਦੀ ਘਟਣੀ ਨਹੀਂ ਚਾਹੀਦੀ, ਸਾਨੂੰ ਜ਼ਿਆਦਾ ਜਿਹੜਾ ਉਹ ਸਾਡੀ ਆਬਾਦੀ ਹੋਣੀ ਚਾਹੀਦੀ ਹੈ, ਜੀ ਤੇ ਉਹਨਾਂ ਨੇ ਮੇਸ਼ਰਸ ਰੱਖੇ ਨੇ ਕਿ ਵੀ ਉਹਨਾਂ ਦੇ ਲਈ ਕੀ ਹੈ। ਤੁਸੀਂ ਪਹਿਲਾਂ ਪੰਜਾਬ ਦੇ ਵਿੱਚ ਤਾਂ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਬੱਚੇ ਵੱਧ ਕਰਨ ਨੂੰ ਕਿੰਨੇ ਹਜ਼ਾਰਾਂ ਸੁਸਾਈਡ ਹੋ ਰਹੇ ਨੇ ਕਿਸਾਨਾਂ ਦੇ, ਜੀ ਤੁਸੀਂ ਕੋਈ ਉਹਨਾਂ ਦਾ ਮੇਜਰ ਕੀਤਾ? ਜਾਂ ਕੱਲ ਨੂੰ ਜੇ ਕੋਈ ਤੁਹਾਡਾ ਹੁਕਮ ਹੈ, ਪਹਿਲਾਂ ਤਾਂ ਇਹ ਇੱਕ ਦਿਨ ਦਾ ਬਿਆਨ ਹੋਣਾ, ਮੁੜ ਕੇ ਨਾ ਕਿਸੇ ਨੇ ਫਾਲੋ ਅਪ ਕਰਨਾ ਹੈ ਨਾ ਕਿਸੇ ਦਾ, ਕਿਉਂਕਿ ਇਹਦਾ ਵਿੱਚ ਦਮ ਹੀ ਨਹੀਂ ਹੈ। ਕਿਉਂਕਿ ਜਿਨ੍ਹਾਂ ਦੇ ਰਾਹੀਂ ਲਾਗੂ ਹੋਣਾ ਹੁਣ ਇਹ ਤਾਂ ਹੀ ਹੋਏਗਾ ਕਿ ਤੁਸੀਂ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਦੇ ਉੱਤੇ ਲਏ ਪਾਰਟ। ਤਾਂ ਜਦੋਂ ਜੁਝਾਰੂਆਂ ਨੇ ਇਹ ਕੱਢਿਆ ਸੀ ਆਰਡਰ ਕਿ ਭਾਈ ਇਹ ਬੰਦ ਕਰੋ ਫੈਮਿਲੀ ਪਲੈਨਿੰਗ, ਤੁਸੀਂ ਆંકੜੇ ਚੁੱਕ ਲਓ ਉਸ ਪੀਰੀਅਡ ਦੇ, ਉਹਦੇ 'ਚ ਬਿਲਕੁਲ, ਕਿਉਂਕਿ ਥੋੜਾ ਬਹੁਤ ਇਸ ਫੀਲਡ ਨਾਲ ਸੰਬੰਧਿਤ ਹੋਣ ਕਰਕੇ ਮੈਨੂੰ ਪਤਾ ਹੈ ਵੀ ਇਹਨਾਂ ਦਾ ਇਹ ਸਿਸਟਮ ਕਿਵੇਂ ਵਰਕਆਊਟ ਕਰਦਾ। ਜਿਹੜਾ ਡਿਸਟ੍ਰਿਕਟ CMO ਨੇ ਉਹ ਜਿੰਨੀਆਂ ਡਿਸਪੈਂਸਰੀਜ਼ ਨੇ ਰੂਰਲ ਅਰਬਨ, ਬੇਸ਼ੱਕ ਉਹ ਮਾਡਰਨ ਦੀਆਂ ਨੇ ਜਾਂ ਇੰਡੀਅਨ ਸਿਸਟਮ ਵਾਲਿਆਂ ਦੀਆਂ ਨੇ, ਉਹਨਾਂ ਨੂੰ ਕੋਟਾ ਦੇ ਦਿੰਦੇ ਨੇ। ਉਹਨਾਂ ਦੇ ਵਿੱਚ ਡਿਸਪੈਂਸਰੀ ਦੇ ਵਿੱਚ ਡਾਕਟਰ ਇੰਚਾਰਜ ਹੈ, ਇੱਕ ਨਰਸ ਹੈ, ਇੱਕ ਡਿਸਪੈਂਸਰ ਹੈ। ਹੁਣ ਜਿਹੜੀ ਨਰਸ ਹੈ ਉਸ ਦੇ ਜ਼ਿੰਮੇ ਕੋਟਾ ਹੈ ਕਿ ਵੀ ਉਹਨੇ ਮਹੀਨੇ ਦੇ ਵਿੱਚ ਇੰਨੀਆਂ ਟਬੈਕਟਮੀਜ਼ ਕਰਨੀਆਂ ਨੇ, ਇੰਨੀਆਂ ਵਿਸੈਕਟਮੀਜ਼ ਕਰਨੀਆਂ, ਇੰਨੀਆਂ ਨਲਬੰਦੀ, ਇੰਨੇ ਨਸਬੰਦੀ, ਇੰਨੇ ਲੂਪਸ, ਇੰਨਾ ਦੂਜਾ ਤੀਜਾ, ਪੂਰੀ ਉਹਨਾਂ ਦੀ ਲਿਸਟ ਹੈ। ਔਰ ਉਹ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਜੇ ਸਾਡੀ ਰਿਪੋਰਟ ਅਸੀਂ ਨਾ ਕੀਤੀ ਜਾਂ ਦੂਜੀ ਤਾਂ ਸਾਨੂੰ ਨੌਕਰੀਆਂ ਵੀ ਜਵਾਬ ਹੋਏਗਾ ਜਾਂ ਸਾਡੇ ਕ੍ਰੈਡਿਟ ਦੇ ਅਗੇਂਸਟ ਜਾਂਦਾ। ਉਹ ਜਾ ਕੇ ਸੋਲੀਸਿਟ ਕਰਦੀਆਂ ਗਰੀਬ ਪਰਿਵਾਰਾਂ ਦੇ ਵਿੱਚ ਕਿ ਜੀ ਇਨਸੈਂਟਿਵ ਮਿਲੇਗਾ, 1000 ਰੁਪਈਆ ਮਿਲੇਗਾ, ਦੂਸਰਾ ਹੋਏਗਾ ਇਹ ਅਸੀਂ ਸਾਰੇ ਇਲਾਜ ਦਾ ਪ੍ਰਬੰਧ ਕਰਾਂਗੇ, ਜੀਪ ਆਏਗੀ ਲੈ ਜਾਏਗੀ। ਹੁਣ ਜਿਹੜਾ ਸਾਰਾ ਇਸ ਪਾਸੇ ਧੱਕਣ ਵਾਲਾ ਹੈ, ਜੇ ਸੈਂਟਰ ਨੇ ਕੋਈ ਪਲੈਨਿੰਗ ਕੀਤੀ, ਸਭ ਤੋਂ ਜ਼ਿਆਦਾ ਪੰਜਾਬ 'ਚ ਕਿਹਨੇ ਲਾਗੂ ਕਰਵਾਇਆ? ਹੈਲਥ ਡਿਪਾਰਟਮੈਂਟ ਵਾਲਿਆਂ ਨੂੰ। ਔਰ ਜੁਝਾਰੂਆਂ ਨੇ ਕਿਸੇ ਨੂੰ ਨਹੀਂ ਕਿਹਾ, ਉਹਨਾਂ ਨੇ ਹੈਲਥ ਵਾਲਿਆਂ ਨੂੰ ਕਿਹਾ ਕਿ ਵੀ ਖਬਰਦਾਰ ਤੁਸੀਂ ਇਸ ਕਿਸਮ ਦਾ ਕੰਮ ਕੀਤਾ। ਔਰ ਤੁਸੀਂ ਦੇਖ ਲਓ ਵੀ ਉਸ ਪੀਰੀਅਡ ਦੇ ਵਿੱਚ ਇਹ ਪਾਰਟ ਹੁਣ ਜਿਹੜੀ ਕਰਵਾ ਰਹੀ ਉਹ ਤਾਂ ਗਵਰਨਮੈਂਟ ਹੈ, ਤੇ ਗਵਰਨਮੈਂਟ ਉਹ ਹੈ ਜਿਹਦਾ ਮੁਖੀ, ਜਿਹਨੂੰ ਫਖਰੇ ਕੌਮ ਬਣਾਇਆ ਹੋਇਆ ਉਹ ਹੈ। ਸੋ ਜੇ ਜਥੇਦਾਰ ਅਕਾਲ ਤਖਤ ਸੱਚਮੁੱਚ ਗੰਭੀਰ ਨੇ ਇਸ ਮੁੱਦੇ ਦੇ ਉੱਤੇ, ਔਰ ਮੈਂ ਇਹਨੂੰ ਅਜੇ ਤੱਕ ਇਹਦੀਆਂ ਮੈਂ ਮੈਰਿਟਸ ਦੀ ਥਾਂ ਤੇ ਜਿਹੜੀਆਂ ਕਮਜ਼ੋਰੀਆਂ ਡਿਸਕਸ ਕੀਤੀਆਂ, ਇਹਦੀਆਂ ਇਸ਼ੂ ਦੀਆਂ ਮੈਰਿਟਸ ਵੀ ਨੇ, ਪਰ ਮੇਰਾ ਤਾਂ ਇੰਨਾ ਕੀ ਕਹਿਣਾ ਹੈ ਕਿ ਇਹ ਇੰਨਾ ਤੁਰਦੇ ਫਿਰਦੇ ਦਿੱਤਾ ਜਾਣ ਵਾਲਾ ਬਿਆਨ ਨਹੀਂ ਹੈ। ਇਹ ਕੌਮ ਦੇ ਧਾਰਮਿਕ ਵਿਦਵਾਨ, ਇਸ ਫੀਲਡ ਦੇ ਵਿਦਵਾਨ, ਦੂਜੇ ਪਹਿਲਾਂ ਫੰਡਸ ਕ੍ਰੀਏਟ ਕਰੋ, ਪਹਿਲਾਂ ਜਿਹੜੇ ਕੌਮ ਦੇ ਵਿੱਚ ਆਲਰੇਡੀ ਯਤੀਮ ਹੋਏ ਬੱਚੇ ਨੇ ਉਹਨਾਂ ਦੀ ਪਹਿਲਾਂ ਦੇਖਭਾਲ ਕਰਕੇ ਇੱਕ ਮਾਡਲ ਦੱਸੋ, ਔਰ ਤਾਂ ਕਿ ਕੱਲ ਨੂੰ ਜਦੋਂ ਤੁਸੀਂ ਇਸ ਕਿਸਮ ਦੀ ਕੋਈ ਗੱਲ ਕਹਿੰਦੇ ਹੋ, ਔਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਪਰਿਵਾਰਕ ਨੇ, ਔਰ ਕਿੰਨੀ ਕੁ ਤੁਸੀਂ ਇੰਟਰਫੀਅਰੈਂਸ ਕਿਸੇ ਦੀ ਜ਼ਿੰਦਗੀ 'ਚ ਕਰਦੇ ਹੋ, ਕਿਸੇ ਦੇ ਆਰਥਿਕ ਸਾਧਨ ਕਿੰਨੇ ਕੁ ਨੇ। ਜੇ ਤੁਸੀਂ ਬੱਚੇ ਜੰਮ ਦਿੰਦੇ ਹੋ, ਉਹਨਾਂ ਨੂੰ ਤੁਸੀਂ ਚੰਗੀ ਐਜੂਕੇਸ਼ਨ ਨਹੀਂ ਦੇ ਸਕਦੇ, ਉਹਨਾਂ ਦੇ ਲਈ ਕੋਈ ਮੌਕੇ ਨਹੀਂ, ਉਹਨਾਂ ਨੂੰ ਤੁਸੀਂ ਨਸ਼ਈ ਬਣਾਉਣਾ ਹੈ। ਤੇ ਭਾਰਤ ਦੇ ਵਿੱਚ 150 ਮਿਲੀਅਨ ਮੁਸਲਮਾਨ ਨੇ, ਯੂਪੀ, ਬਿਹਾਰ, ਦੂਸਰੀਆਂ ਥਾਵਾਂ ਤੇ ਜਿੱਥੇ ਬਹੁਤ ਬੱਚੇ ਨੇ, ਉਹਨਾਂ ਦਾ ਜਾ ਕੇ ਹਾਲ ਦੇਖੋ ਕੀ ਹੈ। ਕਿਉਂਕਿ ਉਹਨਾਂ ਦੇ ਲਈ ਜਿਹੜੀ ਹਕੂਮਤ ਹੈ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਹੋਏ ਨੇ। ਉਹਨਾਂ ਨੂੰ ਨਾ ਨੌਕਰੀ ਹੈ ਉਹਨਾਂ ਦੇ ਲਈ, ਨਾ ਕਾਰਖਾਨਿਆਂ 'ਚ ਉਹਨਾਂ ਨੂੰ ਕੋਈ ਰੱਖਦਾ। ਕਾਰਖਾਨੇ ਜਿਹੜੇ ਲਾਏ ਜਾਂਦੇ ਨੇ, ਜਦੋਂ ਸੋ ਕਾਲਡ ਦੰਗੇ ਕਰਦੇ ਨੇ ਤਾਂ ਉਹਨਾਂ ਦੇ ਕਾਰਖਾਨਿਆਂ ਨੂੰ ਅੱਗਾਂ ਲਾ ਦਿੰਦੇ ਨੇ। ਸੋ ਜਿਹੜੀ ਗੱਲ ਹੈ ਜਿਹਦੇ ਵੱਲ ਇਹਨਾਂ ਨੂੰ ਆਉਣਾ ਚਾਹੀਦਾ ਹੈ, ਉਹ ਤਾਂ ਗੁਲਾਮੀ ਦੇ ਸੰਗਲ ਕੱਟਣੇ। ਇੱਕ ਸਟੇਜ ਸੀ, ਹੁਣ ਇਹ ਤਾਂ ਆਬਾਦੀ ਵਧਾਉਣ ਲਈ ਕਹਿ ਰਹੇ ਨੇ। ਇੱਕ ਜਥੇਦਾਰ ਅਕਾਲ ਤਖਤ ਦੇ ਹੋਏ ਨੇ, ਉਹਨਾਂ ਦਾ ਮੈਂ ਨਾਂ ਨਹੀਂ ਲਵਾਂਗਾ, ਉਹ ਜਦੋਂ ਜਥੇਦਾਰ ਬਣੇ ਤੇ ਉਹਨਾਂ ਨੇ ਵੀ ਬਿਆਨ ਇਹ ਦਿੱਤਾ, ਪਰ ਉਹਨਾਂ ਨੇ ਕਿਹਾ ਜੀ ਬੱਚੇ 2 ਦੀ ਥਾਂ ਤੇ 3 ਪੈਦਾ ਕਰੋ ਤਾਂ ਕਿ ਇੱਕ ਬੱਚਾ ਜਿਹੜਾ ਕੌਮ ਲਈ ਕੁਰਬਾਨ ਹੋ ਸਕੇ, ਵੀ ਕੌਮ ਨੂੰ ਦੇਣ ਲਈ ਕਰੋ।
ਉਦੋਂ ਵੀ ਬਹੁਤਿਆਂ ਨੂੰ ਚੰਗਾ ਲੱਗਾ ਬਿਆਨ ਕਿ ਜੀ ਇਹ ਉਹਨਾਂ ਨੇ ਬਿਲਕੁਲ ਜਿਹੜਾ ਚੰਗੇ ਸਪਿਰਿਟ 'ਚ ਦਿੱਤਾ ਹੈ। ਉਹ ਆਪ ਵਿਚਾਰੇ ਫਿਰ ਥੋੜੀ ਦੇਰ ਬਾਅਦ ਉੱਥੋਂ ਚਲੇ ਗਏ। ਉਹ ਐਸੇ ਗਏ ਕਿ ਮੁੜ ਕੇ ਵਾਪਸ ਹੀ ਨਹੀਂ ਮੁੜੇ। ਉਹ ਜਿਨ੍ਹਾਂ ਨੇ ਹੁਣ ਕਿਹਾ ਹੋਣਾ ਵੀ ਕੌਮ ਨੂੰ ਦੇਣੇ ਨੇ, ਕੋਈ ਇਹਨਾਂ ਦੀ ਗੱਲ ਸੁਣ ਕੇ ਦੇਣੇ ਨੇ ਉਹਨਾਂ ਨੇ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਹ ਗੱਲਾਂ ਬਿਆਨਬਾਜ਼ੀ ਤੱਕ ਮਹਿਦੂਦ ਹੁੰਦੀਆਂ। ਹੋ ਸਕਦਾ ਇਹਦੀ ਪ੍ਰੇਰਨਾ ਇਸ ਬਿਆਨ ਦੀ ਜਥੇਦਾਰ ਸਾਹਿਬ ਨੇ ਕੋਈ ਸਲਾਹ ਨਹੀਂ ਮੈਨੂੰ ਲੱਗਦਾ ਕਿਸੇ ਨਾਲ ਕੀਤੀ ਹੋਈ। ਜੇ ਸਲਾਹ ਕੀਤੀ ਹੁੰਦੀ ਤਾਂ 5 ਜਥੇਦਾਰ ਹੁਕਮਨਾਮਾ ਸੁਣਾਉਂਦੇ। ਇਹ ਮੈਨੂੰ ਲੱਗਦਾ ਵੀ ਅਸ਼ੋਕ ਸਿੰਗਲ ਨੇ ਪਿੱਛੇ ਜੇ RSS ਵਾਲੇ ਨੇ, ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰਧਾਨ ਹੈ, ਉਹਨੇ ਬਿਆਨ ਦਿੱਤਾ ਸੀ ਕਿ ਹਰ ਹਿੰਦੂ 5-5 ਬੱਚੇ ਪੈਦਾ ਕਰੇ ਤੇ ਤਾਂ ਕਿ ਜਿਹੜੀ ਹੈ ਸਾਡੀ ਆਬਾਦੀ ਨਾ ਘਟੇ। ਹੋ ਸਕਦਾ ਇਹਨਾਂ ਨੂੰ ਲੱਗਾ ਵੀ ਇਦਾਂ ਦਾ ਬਿਆਨ ਕੋਈ ਮੈਂ ਵੀ ਦੇ ਦਿਆਂ। ਅਦਰਵਾਈਜ਼ ਇਸ ਬਿਆਨ ਨੂੰ ਦੇਣ ਤੋਂ ਪਹਿਲਾਂ ਜਾਂ ਇਸ ਕਿਸਮ ਦੀ ਗੱਲ ਕਰਨ ਤੋਂ ਪਹਿਲਾਂ ਇਹ ਬੜਾ ਗੰਭੀਰ ਇਸ਼ੂ ਹੈ ਕੌਮ ਦੇ ਵਿੱਚ। ਇਸ ਪਾਰਟ ਨੂੰ ਜਦੋਂ ਤੱਕ ਚੰਗੀ ਤਰ੍ਹਾਂ ਡਿਸਕਸ ਨਹੀਂ ਕੀਤਾ ਜਾਂਦਾ, ਰਿੜਕਿਆ ਨਹੀਂ ਜਾਂਦਾ, ਇਹਦੇ ਐਥੀਕਲ ਇਸ਼ੂ, ਮੋਰਲ ਇਸ਼ੂ, ਫਾਈਨੈਂਸ਼ੀਅਲ ਇਸ਼ੂ, ਸੋਸ਼ਲ ਜ਼ਿੰਮੇਵਾਰੀ ਔਰ ਅਲਟੀਮੇਟਲੀ ਡੈਸਟਨੀ ਕੀ ਹੈ ਕੌਮ ਦੀ, ਗੁਲਾਮੀ ਦੇ ਵਿੱਚ। ਹੁਣ ਗਾਂਧੀ ਜਿਸ ਬਾਰੇ ਕਿਹਾ ਜਾਂਦਾ ਉਹਨੂੰ ਇਹ ਕਹਿੰਦੇ ਸੀ ਕਿ ਜੇ ਉਹਦੇ ਕੋਲ ਕੋਈ ਗਿਆ ਕਪਲ ਕਿ ਜੀ ਅਸੀਂ ਵਿਆਹ ਕਰ ਲਿਆ, ਉਹ ਪਹਿਲਾਂ ਤਾਂ ਕਹਿੰਦਾ ਸੀ ਕਰਨਾ ਨਹੀਂ ਚਾਹੀਦਾ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੁੰਦਾ, ਤੇ ਉਹ ਉਹਨਾਂ ਨੂੰ ਕਹਿੰਦਾ ਜੀ ਕੋਈ ਗੁਲਾਮ ਪੈਦਾ ਨਾ ਕਰਨਾ ਜੀ। ਸੋ ਹੁਣ ਇੱਕ ਵਿਚਾਰਧਾਰਾ ਉਹਨੇ ਆਪਣੇ ਵੱਲੋਂ ਤਾਂ ਦੱਸਿਆ ਵੀ ਉਹਨੂੰ ਆਜ਼ਾਦੀ ਕਿੰਨੀ ਪਿਆਰੀ ਹੈ, ਤੇ ਸਾਡੇ ਜਥੇਦਾਰ ਨੇ ਕਿਹਾ ਜੀ ਇੱਕ ਬੱਚਾ ਵੱਧ ਪੈਦਾ ਕਰੋ ਤਾਂ ਕਿ ਕੌਮ ਲਈ ਕੁਰਬਾਨ ਹੋਏ। ਹੁਣ ਇਹਨਾਂ ਨੇ ਤਾਂ ਕੌਮ ਦੀ ਤਾਂ ਗੱਲ ਹੀ ਨਹੀਂ ਕੀਤੀ, ਇਹਨਾਂ ਤਾਂ ਉਹੀ ਸਿੱਧੇ ਹੀ ਜਾ ਕੇ 4 ਦੇ ਉੱਤੇ ਗੱਲ ਤੋਰੀ ਹੈ। ਪਰ ਚਲੋ ਇੱਕ ਇਸ਼ੂ ਹੈ ਜਿਹਦੇ ਮੈਰਿਟਸ ਵੀ ਨੇ, ਡੀਮੈਰਿਟਸ ਵੀ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਬੜੇ ਗੈਰ ਜ਼ਿੰਮੇਵਾਰ ਤਰੀਕੇ ਦੇ ਨਾਲ ਆਈ ਗੱਲ ਹੈ ਔਰ ਇਸ ਦਾ ਮਜ਼ਾਕ ਜ਼ਿਆਦਾ ਉਡੇਗਾ, ਗੰਭੀਰਤਾ ਦੇ ਨਾਲ ਇਸ ਨੂੰ ਕੋਈ ਫੋਲੋ ਕਰਨ ਵਾਲੀ ਗੱਲ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ ਸਾਡੇ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।